पंजाब ਜ਼ਰੂਰ ਲਿਆਵਾਂਗੇ। ਬਾਕੀ ਜੋ ਤੁਸੀਂ ਦਿਓਗੇ ਉਹ ਵੀ ਲੈ ਲਵਾਂਗੇ। ਚਲੋ ਤੁਹਾਡੀ ਮਰਜ਼ੀ ਹੈ, ਲੈ ਚੱਲਣੇ। ਕੋਈ ਹੋਰ ਹਦਾਇਤ ਹੋਵੇ ਤਾਂ ਦੱਸੋ। 19 ਫਰਵਰੀ ਨੂੰ ਚੰਨ ਦੀ ਚਾਨਣੀ ਰਾਤ ਹੋਏਗੀ। ਤੁਸੀਂ ਕਾਲੀਆਂ ਪੱਗਾਂ ਨਾ ਬੰਨਣੀਆਂ, ਕਿਉਂਕਿ ਚਾਨਣੀ ਰਾਤ ਵਿੱਚ ਕਾਲੀ ਪੱਗ ਉੱਤੇ ਗੋਲੀ ਦਾ ਨਿਸ਼ਾਨਾ ਬਹੁਤ ਠੀਕ ਲੱਗਿਆ ਕਰਦਾ ਹੈ। ਨਹੀਂ, ਸਾਡੇ ਸ਼ਾਸਤਰ ਬਸਤਰ ਤਾਂ ਇਸੇ ਤਰ੍ਹਾਂ ਹੀ ਰਹਿਣਗੇ। ਇਹ ਉਤਾਰੇ ਨਹੀਂ ਜਾ ਸਕਦੇ। ਗੁਰੂ ਆਪ ਸਹਾਈ ਹੋਵੇਗਾ। ਦੋਵਾਂ ਮਹਾਨ ਰੂਹਾਂ ਦੀ ਇਹ ਗੱਲਬਾਤ ਗਿੱਲ ਪਿੰਡ ਤੋਂ ਢੰਡਾਰੀ ਖੁਰਦ ਨੂੰ ਜਾਂਦੇ ਕੱਚੇ ਰਸਤੇ ਤੇ ਹੋਈ ਸੀ। ਭਾਵੇਂ ਕਿ ਬਰਤਾਨਵੀ ਹਕੂਮਤ ਦਾ ਰਾਜ ਪੰਜਾਬ ਤੋਂ ਖਤਮ ਹੋ ਗਿਆ, ਪਰ ਦਿੱਲੀ ਦੇ ਨਵੇਂ ਸ਼ਾਸਕਾਂ ਨੇ ਪੰਜਾਬ ਨੂੰ ਗੁਲਾਮ ਕਰ ਲਿਆ। ਇਸ ਗੁਲਾਮੀ ਖਿਲਾਫ ਮੁੜ ਪੰਜਾਬ ਦੀ ਜਵਾਨੀ ਨੇ ਸੰਘਰਸ਼ ਸ਼ੁਰੂ ਕੀਤਾ ਤਾਂ ਉਹਨਾਂ ਦੇ ਦਿਲਾਂ ਵਿੱਚ ਸ਼ਹੀਦ ਭਾਈ ਕਰਤਾਰ ਸਿੰਘ ਸਰਾਭਾ ਜਿਉਂਦਾ ਸੀ। 1984 ਵਿੱਚ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਭਾਰਤੀ ਫੌਜ ਦੇ ਮੁਖੀ ਜਰਨਲ ਵੈਦਿਆ ਨੂੰ ਕਤਲ ਕਰਨ ਵਾਲੇ ਸਿੱਖ ਨੌਜਵਾਨ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਜੇਲ੍ਹ ਵਿੱਚੋਂ ਭਾਰਤੀ ਰਾਸ਼ਟਰਪਤੀ ਦੇ ਨਾਂ ਲਿਖੀ ਇੱਕ ਚਿੱਠੀ ਵਿੱਚ ਲਿਖਦੇ ਹਨ, ਅਸਾਂ ਨਿਹੱਥੇ ਤੇ ਵਾਰ ਨਹੀਂ ਕੀਤਾ, ਫਿਰ ਵੀ ਵੈਦਿਆ ਉੱਤੇ ਜਦੋਂ ਅਸਾਂ ਹਮਲਾ ਕੀਤਾ ਉਸ ਸਮੇਂ ਅੰਗ ਰੱਖਿਅਕ ਉਸ ਦੇ ਨਾਲ ਸੀ ਅਤੇ ਉਹ ਖੁਦ ਵੀ ਹਥਿਆਰਾਂ ਨਾਲ ਲੈਸ ਸੀ। ਵੈਦਿਆ ਉੱਤੇ ਹਮਲਾ ਸਾਡੀ ਉਸੇ ਰਣਨੀਤੀ ਦਾ ਹਿੱਸਾ ਸੀ ਜੋ ਕਦੇ ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੇ ਲਾਗੂ ਕੀਤੀ ਸੀ ਅਤੇ ਅੱਜ ਵੀ ਦੁਨੀਆ ਭਰ ਦੇ ਇਨਕਲਾਬੀ ਇਸ ਦੀ ਵਰਤੋਂ ਨੂੰ ਜਾਇਜ਼ ਠਹਿਰਾਉਂਦੇ ਹਨ।